ਮਸਲਾ ਇੱਕ ਹੋਰ ਹੋ ਗਿਆ। ਇੱਕ ਤਾਂ ਮੈਂ ਕੌੜੀ, ਉਤੋਂ ਮੇਰੇ ਅਲਫਾਜ਼ ਕੌੜੇ, ਉਤੋਂ ਮੈਂ ਪੀ ਲਈ ਕਾਫੀ ਤੇ ਲਫ਼ਜ਼ ਫਿਰ ਮਿੱਠੇ ਕਿੱਦਾਂ ਨਿਕਲਣਗੇ, ਉਹ ਵੀ ਹੋਣਗੇ ਕੌੜੇ। ਦੁਨੀਆ ਦੇ ਵਿੱਚ ਜਿਹੜਾ ਬਦਲਾਅ ਆ ਰਿਹਾ ਤੁਹਾਡੇ ਸਾਹਮਣੇ ਹੀ ਹੈ ਕਿ ਖਿੱਤੇ ਦੇ ਵਿੱਚ, ਬਲਕਿ ਇਸ ਸਾਲ 2025 ਵਿੱਚ ਔਰ ਮੁਲਕ ਜਿਹੜਾ ਨਾ ਵਰਲਡ ਵਾਰ 3 ਦੀ ਤਰਫ ਜਾਂਦੇ ਬਚਿਆ। ਇਹ ਹੈ ਭਾਰਤੀ ਦਹਿਸ਼ਤਗਰਦ। ਜਨੂਬੀ ਏਸ਼ੀਆ ਦੇ ਅਮਨ ਤੇ ਇੱਕ ਖੁੱਲਾ ਹਮਲਾ। ਜਨੂਬੀ ਏਸ਼ੀਆ ਜਿੱਥੇ ਬਹੁਤ ਸਾਰੀਆਂ ਸਕਾਫਤਾਂ ਪਲਦੀਆਂ ਨੇ, ਪਾਕਿਸਤਾਨ, ਨੇਪਾਲ, ਸ਼੍ਰੀਲੰਕਾ, ਬੰਗਲਾदेश, ਕੋਈ ਵੀ ਮਹਿਫੂਜ਼ ਨਹੀਂ। ਅੱਛਾ, ਇੱਥੇ ਇੱਕ ਚੀਜ਼ ਬੜੀ ਇੰਪੋਰਟੈਂਟ ਕਿ ਹੈਸ਼ਟੈਗ ਫਿਰ ਉਹੀ ਭਾਰਤੀ ਜਿਹੜੇ ਉਹ ਭਾੜੇ ਦੇ ਜਿਹੜੇ ਉਹ ਬੋਲ ਦੇਵਾਂ ਕਿ ਰਹਿਣ ਦੇਵਾਂ, ਉਹਨਾਂ ਨੂੰ ਲੱਗਦਾ ਪਾਕਿਸਤਾਨ ਦੇ ਉੱਤੇ ਬਕਵਾਸ ਕਰਨ ਦੇ ਪੈਸੇ ਮਿਲਦੇ। ਪਿੱਛੇ ਐਲਸੀਡੀਆਂ ਹੀ ਲਾ ਕੇ ਨਾ ਤੇ ਉਹ ਬਹੁ ਕਰਨੀ ਹੁੰਦੀ, ਇਹਨਾਂ ਨੇ ਬਾਰਕਿੰਗ ਕਰਨੀ ਹੁੰਦੀ ਤੇ ਉਹਦੇ ਹੀ ਇਹਨਾਂ ਨੇ ਜਿਹੜੇ ਨੋਟ ਵਟਨੇ ਹੁੰਦੇ ਆ। ਜਨਾਬ, ਬਲੋਚਿਸਤਾਨ ਜਿਹੜਾ ਉਹ ਕੁਦਰਤੀ ਵਸਾਇਲ ਨਾਲ ਮਾਲਾ ਮਾਲ ਹੈ, ਮਗਰ ਬਹੁਤ ਅਰਸੇ ਤੋਂ ਜਲਦਾ ਪਿਆ। ਕੁਲਭੂਸ਼ਣ ਯਾਦਵ ਇੱਕ ਭਾਰਤੀ ਨੇਵੀ ਅਫਸਰ ਜਾਸੂਸ ਦੇ ਰੂਪ ਤੇ ਗ੍ਰਿਫਤਾਰ ਹੋਇਆ। ਉਹਨੇ ਜਿਹੜਾ ਇਤਰਾਫੀ ਬਿਆਨ ਦਿੱਤਾ ਹੈ ਉਹ ਸਾਰੀ ਦੁਨੀਆ ਨੇ ਦੇਖਿਆ। ਪਾਕਿਸਤਾਨ ਨੂੰ ਗੈਰ ਮੁਸਤਹਕਮ ਜਿਹੜਾ ਨਾ ਉਹ ਕਰਨਾ ਚਾਹੁੰਦਾ ਸੀ, ਦਹਿਸ਼ਤਗਰਦ ਤਨਜ਼ੀਮਾਂ ਨੂੰ ਲੈ ਕੇ ਚੱਲਦਾ ਪਿਆ ਸੀ। ਬਿਸਮਿल्लाहिर्रहमानिर्रहीम, अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲ ਨਿਆਜ਼। ਪਿਛਲੇ ਵਲੌਗ 'ਚ ਮੈਂ ਆਖਿਆ ਸੀ ਕਿ ਤਬੀਅਤ ਜਿਹੜੀ ਨਾ ਥੋੜੀ ਜਿਹੀ ਨਾਸਾਜ਼ ਹੈ ਕਿਉਂਕਿ ਬਾਰਿਸ਼ਾਂ ਤੋਂ ਬਾਅਦ ਹਬਸ ਔਰ ਹਬਸ ਦੇ ਕਰਕੇ ਪਿੰਡੇ 'ਚ ਦਰਦਾਂ, ਪੀੜਾਂ, ਨਜ਼ਲਾ, ਜ਼ੁਕਾਮ ਤੇ ਅੱਖ 'ਚੋਂ ਨਜ਼ਰ ਨਹੀਂ ਆ ਰਿਹਾ ਸੀ। ਅੱਜ ਥੋੜੀ ਤਬੀਅਤ ਬਿਹਤਰ ਹੈ। ਔਰ ਦੂਜਾ ਇਹ ਹੈ ਕਿ ਮੇਰੇ ਸਟਾਫ ਵਿੱਚੋਂ ਅੱਜ ਜਿਹੜੀ ਕੌਫੀ ਹੈ ਨਾ ਇਹ ਬਹੁਤ ਜ਼ਬਰਦਸਤ ਬਣਾਈ ਗਈ ਹੈ। ਇਹਦਾ ਜਿਹੜਾ ਕੜਵਾ ਟੇਸਟ ਹੈ, ਲੇਕਿਨ ਇਹ ਤਾਂ ਮਸਲਾ ਇੱਕ ਹੋਰ ਹੋ ਗਿਆ। ਇੱਕ ਤਾਂ ਮੈਂ ਕੌੜੀ, ਉਤੋਂ ਮੇਰੇ ਅਲਫਾਜ਼ ਕੌੜੇ, ਉਤੋਂ ਮੈਂ ਪੀ ਲਈ ਕਾਫੀ ਕੌੜੀ ਤੇ ਲਫ਼ਜ਼ ਫਿਰ ਮਿੱਠੇ ਕਿੱਦਾਂ ਨਿਕਲਣਗੇ, ਉਹ ਵੀ ਹੋਣਗੇ ਕੌੜੇ। ਔਰ ਬੰਦੇ ਵੀ ਹੈ। ਵੈਸੇ ਦੁਨੀਆ ਦੇ ਵਿੱਚ ਜਿਹੜਾ ਬਦਲਾਅ ਆ ਰਿਹਾ ਤੁਹਾਡੇ ਸਾਹਮਣੇ ਹੀ ਹੈ ਕਿ ਖਿੱਤੇ ਦੇ ਵਿੱਚ, ਬਲਕਿ ਇਸ ਸਾਲ 2025 ਵਿੱਚ ਬਹੁਤ ਸਾਰੀ ਜਿਹੜੀਆਂ ਤਬਦੀਲੀਆਂ ਨੇ ਉਹ ਦੇਖਣ ਨੂੰ ਮਿਲੀਆਂ ਨੇ ਔਰ ਮੁਲਕ ਜਿਹੜਾ ਨਾ ਵਰਲਡ ਵਾਰ 3 ਦੀ ਤਰਫ ਜਾਂਦੇ ਬਚਿਆ। ਔਰ ਈਰਾਨੀ ਸਦਰ ਦਾ ਜਿਹੜਾ ਦੌਰਾ ਹੈ ਪਾਕਿਸਤਾਨ ਵਾਸਤੇ ਉਹ ਵੀ ਬੜਾ ਮਸਬਤ ਸਾਬਤ ਹੋਇਆ ਹੈ। ਠੀਕ ਹੈ। ਔਰ ਅੰਦਰ ਦੀਆਂ ਰਿਪੋਰਟਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਸਾਰੀ ਓਕੇ ਦੀ ਰਿਪੋਰਟ ਹੈ। ਪਾਕਿਸਤਾਨ ਮਾਸ਼ਾਅੱਲਾ ਬੜੇ ਤਵਾਤਰ ਨਾਲ ਜਿਹੜਾ ਨਾ ਉਹ ਤਰੱਕੀ ਦੀ ਰਾਹ ਤੇ ਗਾਮਜ਼ਨ ਹੈ ਔਰ ਇਸੇ ਤਰ੍ਹਾਂ ਗਾਮਜ਼ਨ ਰਹੇਗਾ। ਲੱਗਦਾ ਮੇਰੀ ਅੱਖ 'ਚ ਵਿੱਚ ਜਿਹੜਾ ਵਾਲ ਪੈ ਗਿਆ, ਲੇਕਿਨ ਕੋਈ ਗੱਲ ਨਹੀਂ। ਬਹਰਹਾਲ ਅੱਜ ਜਿਹੜੀ ਗੱਲਬਾਤ ਹੈ ਉਹ ਇੱਕ ਐਸੀ ਜੰਗ ਹੈ ਜਿਹਨੂੰ ਤੋਪਾਂ ਦੇ ਨਾਲ ਤੁਸੀਂ ਨਹੀਂ ਲੜ ਸਕਦੇ। ਠੀਕ ਹੈ। ਹੁਣ ਉਹ ਗੋਲੀ, ਬਰੂਦ, ਬੰਬ ਇਹ ਨਹੀਂ ਚੱਲਦੇ। ਹੁਣ ਇੱਥੇ ਮੈਨੂੰ ਬੜੀ ਮਜ਼ੇਦਾਰ ਗੱਲ ਯਾਦ ਆ ਗਈ ਕਿ ਆ ਜਿਹੜੇ ਭਾਰਤੀ ਨੇ, ਇੰਡੀਅਨਸ ਨੇ, ਵੈਸੇ ਇਹ ਲੈਣਾ ਚਾਹੁੰਦੇ ਪੰਗਾ ਸਾਡੀ ਪਾਕ ਫੌਜ ਦੇ ਨਾਲ। ਠੀਕ ਹੈ। ਉਹ ਜ਼ਮਾਨਾ ਹੁਣ ਚਲਾ ਗਿਆ। ਵੈਸੇ ਹੁਣ ਚੱਲਦੀ ਹੈ ਜੰਗ ਜਿਹੜੀ ਹੈ ਨਾ ਉਹ ਟੈਕਨੀਕਲ ਤਰੀਕੇ ਨਾਲ, ਜ਼ੁਬਾਨ ਦੇ ਜ਼ੋਰ ਤੇ, ਦਿਮਾਗ ਦੇ ਜ਼ੋਰ ਤੇ। ਔਰ ਮੇਰਾ ਇਹ ਫਿਲਾਸਫੀ ਹੈ ਕਿ ਜਿੰਨਾ ਦਿਮਾਗ ਬੁੜੀਆਂ ਦੇ ਕੋਲੇ ਹੈਗਾ, ਇਹਨਾਂ ਦੇ ਬੰਦਿਆਂ ਕੋਲੇ ਵੀ ਨਹੀਂ ਹੈਗਾ। ਤੇ ਜਿੰਨੀ ਜ਼ਬਾਨ ਮਾਸ਼ਾਅੱਲਾ ਨਾਲ ਸਾਡੇ ਕੋਲੇ ਹੈਗੀ ਹੈ, ਇੰਨੀ ਬੰਦਿਆਂ ਕੋਲੋਂ ਨਹੀਂ ਹੁੰਦੀ। ਤੇ ਭਾਰਤੀ ਜਿਹੜੇ ਲੋਕ ਨੇ ਉਹਨਾਂ ਨੂੰ ਕਹਾਂਗੇ ਕਿ ਤੁਸੀਂ ਸਾਡੇ ਨਾਲ ਹੀ ਜੰਗ ਲੜੋ, ਪਰ ਮੇਰੇ ਇਕੱਲੀ ਨਾਲ ਹੀ ਲੜੋ। ਠੀਕ ਹੈ। ਤੇ ਤੁਹਾਨੂੰ ਟਕਾ ਕੇ ਚੰਗੇ ਜਵਾਬ ਮੈਂ ਦਿੰਦੀ ਰਵਾਂਗੀ। ਔਰ ਬਹੁਤ ਸਾਰੇ ਉਹ ਲੋਕ ਜਿਹੜੇ ਵੀਡੀਓਜ਼ ਦੇ ਥੱਲੇ ਕਮੈਂਟ ਕਰਦੇ ਆ ਕਿ ਜੀ ਤੁਸੀਂ ਅਸੀਂ ਤੁਹਾਡੀ ਵੀਡੀਓਜ਼ ਦੇਖਦੇ ਹਾਂ ਔਰ ਤੁਸੀਂ ਭਾਰਤ ਦੇ ਨਾਲ ਜਿਹੜਾ ਨਾ ਬੜੀ ਨਫ਼ਰਤ ਦਾ ਇਜ਼ਹਾਰ ਕਰਦੇ ਆ ਤੇ ਜੀ ਸਿੱਖਾਂ ਨਾਲ ਬੜਾ ਤੁਹਾਡਾ ਪਿਆਰ ਹੈ ਤੇ ਫਲਾਣਾ ਟਿਮਕਾਣਾ ਹੈ। ਮੈਂ ਉਹਨਾਂ ਲੋਕਾਂ ਨੂੰ ਇੱਕ ਚੀਜ਼ ਕਹਾਂਗੀ ਕਿ ਇੰਡੀਅਨ ਮੁਤਅੱਦਿਦ ਬਹੁਤ ਸਾਰੇ ਬੇਸ਼ੁਮਾਰ ਚੈਨਲਸ ਨੇ YouTube ਦੇ ਉੱਤੇ ਜਿਹੜੇ ਪਾਕਿਸਤਾਨ ਦੇ ਬਾਰੇ 'ਚ ਬੜੇ ਕੋਈ ਚੰਗੇ ਅਲਫਾਜ਼ ਬੋਲਦੇ ਆ। ਅਗਰ ਉਹਨਾਂ ਦੇ ਅਲਫਾਜ਼ ਮੈਂ ਬੋਲਣਾ ਸ਼ੁਰੂ ਕਰ ਦੇਵਾਂ ਤੇ YouTube ਮੇਰੀ ਵੀਡੀਓਜ਼ ਨੂੰ ਸੈਂਸਰ ਕਰ ਦੇਗਾ, ਕਿਉਂਕਿ ਜਦੋਂ ਮੈਂ ਬੋਲਣ ਤੇ ਆਵਾਂ ਨਾ ਤੇ ਮੇਰੀ ਫਿਰ ਉਹ ਵੀਡੀਓਜ਼ ਜਾਂ ਮੇਰੇ ਉਹ ਅਲਫਾਜ਼ ਫਿਰ ਕਿਸੇ ਪਲੇਟਫਾਰਮ ਤੇ ਚੱਲਣ ਜੋਗੇ ਨਹੀਂ ਹੁੰਦੇ, ਉਹ ਸੈਂਸਰ ਹੋ ਜਾਂਦੇ ਆ। ਕਿਉਂਕਿ ਫਿਰ ਮੈਂ ਬਹੁਤ ਹੀ ਕਰਾਰਾ ਬੋਲਦੀ ਹਾਂ। ਉਹ ਤੁਹਾਨੂੰ ਪਤਾ ਹੀ ਹੈ, ਮੈਂ ਥੋੜਾ ਬੋਲਦੀ ਹਾਂ ਲੇਕਿਨ ਕਰਾਰਾ ਬੋਲਦੀ ਹਾਂ। ਔਰ ਸਵਾਦ ਫਿਰ ਉਸੇ ਚੀਜ਼ ਦਾ। ਭਾਰਤ ਇਹ ਲਿਖ ਲਵੇ ਆਪਣੇ ਦਿਮਾਗ 'ਚ, ਬਲਕਿ ਇਹ ਚੀਜ਼ ਪਾ ਲਵੇ ਚੰਗੀ ਤਰ੍ਹਾਂ, ਜਿੰਨੀ ਜ਼ਲਾਲਤ ਦਾ ਹੁੰਦਾ ਇਹ ਸਾਲ ਹੈ ਨਾ, ਉਸ ਤੋਂ ਜ਼ਿਆਦਾ ਆਉਣ ਵਾਲੇ ਵਰਸਟ ਸਾਲ ਆਉਂਦੇ ਪਏ ਨੇ ਭਾਰਤ ਵਾਸਤੇ। ਇਹ ਇੱਕ ਐਸਾ ਕੜਾ ਖੋਦੇ ਪਏ ਆ ਜਿਹਦੇ ਦੇ ਵਿੱਚ ਇਹ ਆਪ ਹੀ ਡਿੱਗ ਜਾਣਗੇ, ਉਹਦੇ ਵਿੱਚ ਹੀ ਡਿੱਗ ਕੇ ਇਹ ਤਬਾਹੋ ਬਰਬਾਦ ਹੋ ਜਾਣਗੇ। ਇਹਨਾਂ ਨੂੰ ਹਜੇ ਵੀ ਚਾਹੀਦਾ ਹੈ ਕਿ ਆਪਣੇ ਬਾਰੇ 'ਚ ਸੋਚਣ, ਥੋੜਾ ਆਪਣੇ ਅੰਦਰ ਦਾ ਐਨਾਲਿਸਿਸ ਕਰਨ। ਮੈਂ ਤਾਂ ਜਿਹੜੀ ਭਾਰਤੀ ਜਨਤਾ ਹੈ, ਭਾਰਤੀ ਆਵਾਮ ਹੈ, ਉਹਦੇ ਨਾਲ ਵੀ ਇਜ਼ਹਾਰੇ ਹਮਦਰਦੀ ਕਰਦੀ ਪਈ ਹਾਂ ਕਿ ਤੁਹਾਡੇ ਨਾਲ ਵੀ ਕੋਈ ਚੰਗਾ ਜਿਹੜਾ ਨਾ ਉਹ ਸਲੂਕ ਨਹੀਂ ਹੋ ਰਿਹਾ, ਬਰਬਾਦੀ ਤੁਹਾਡੀ ਵੀ ਸ਼ੁਰੂ ਹੋਣੀ ਹੈ। ਮੈਂ ਕਿਹਾ ਸੀ ਕਿ ਆਪ ਕਾਫੀ ਨਾ ਮੈਨੂੰ ਪਿਆਓ, ਇਹਨਾਂ ਨੇ ਪਿਆ ਦਿੱਤੀ ਕਾਫੀ। ਫਿਰ ਹੁਣ ਮੇਰੇ ਖਿਆਲ 'ਚ ਸ਼ੁਰੂ ਕਰ ਲੈਂਦੇ ਹਾਂ ਵਲੌਗ ਆਪਾਂ। ਤੇ ਜਨਾਬ ਗੱਲ ਇਹ ਹੈ, ਸ਼ੁਰੂ ਕਰੋ ਜੀ। ਇਹ ਹੈ ਭਾਰਤੀ ਦਹਿਸ਼ਤਗਰਦੀ। ਜਨੂਬੀ ਏਸ਼ੀਆ ਦੇ ਅਮਨ ਤੇ ਇੱਕ ਖੁੱਲਾ ਹਮਲਾ। ਜਨੂਬੀ ਏਸ਼ੀਆ ਜਿੱਥੇ
ਬਹੁਤ ਸਾਰੀਆਂ ਸਕਾਫਤਾਂ ਪਲਦੀਆਂ ਨੇ। ਹੁਣ ਉਹ ਇੱਕ ਸਾਜ਼ਿਸ਼ਾਂ ਦਾ ਗੜ ਬਣ ਗਿਆ। ਪਾਕਿਸਤਾਨ, ਨੇਪਾਲ, श्रीलंका, बांग्लादेश कोई भी महफूज नहीं है। लेकिन इत्थे सवाल ये पैदा होंदा पिया कि आखिर भारत इंज क्यों करदा पिया? कोई अंदरूनी सियासत है या कोई खतरा है? ये सारे हकाइक वीडियोज़, सबूत ते गवाहां दे नाल तुहाडे सामने। अच्छा, इत्थे एक चीज़ बड़ी इंपॉर्टेंट कि हैशटैग फिर उही भारती जड़े भाड़े दे जड़े बोल देवां कि रहन देवां, ਉਹਨਾਂ ਨੂੰ ਲੱਗਦਾ ਪਾਕਿਸਤਾਨ ਦੇ ਉੱਤੇ ਬਕਵਾਸ ਕਰਨ ਦੇ ਪੈਸੇ ਮਿਲਦੇ। ਪਿੱਛੋਂ ਐਲਸੀਡੀਆਂ ਹੀ ਲਾ ਕੇ ਨਾ ਤੇ ਉਹ ਬਹੁ ਕਰਨੀ ਹੁੰਦੀ, ਇਹਨਾਂ ਨੇ ਬਾਰਕਿੰਗ ਕਰਨੀ ਹੁੰਦੀ ਹੈ, ਉਹਦੇ ਹੀ ਇਹਨਾਂ ਨੇ ਜਿਹੜੇ ਨਾ ਨੋਟ ਵਟਨੇ ਹੁੰਦੇ ਹੈ। ਇਹ ਤੁਹਾਡੇ ਕੋਲੇ ਆਪਣਾ ਕੋਈ ਮਸਲਾ ਨਹੀਂ ਹੈਗਾ ਡਿਸਕਸ ਕਰਨ ਵਾਸਤੇ ਕਿ ਹਰ ਚੀਜ਼ ਪਾਕਿਸਤਾਨ ਦੇ ਬਾਰੇ ਡਿਸਕਸ ਕਰਨੀ ਹੁੰਦੀ ਹੈ? ਰਾਤ ਨੂੰ ਪਤਾ ਨਹੀਂ ਨੀਂਦ ਵੀ ਆਉਂਦੀ ਇਹਨਾਂ ਨੂੰ ਕਿ ਨਹੀਂ ਆਉਂਦੀ। ਪਤਾ ਨਹੀਂ ਕਿਹੜੀ ਕੌਨਸਟੀਪੇਸ਼ਨ ਦੀ ਬਿਮਾਰੀ ਹੋਈ ਪਈ ਹੈ ਜਿਹੜਾ ਇੰਨਾ ਜ਼ੋਰ ਲਾਉਂਦੇ ਆ, ਢਿੱਡ ਨਹੀਂ ਠੀਕ ਹੋ ਰਿਹਾ ਇਹਨਾਂ ਦਾ। ਕੋਈ ਸਾਡੇ ਵੱਲੋਂ ਕੋਈ ਦਵਾਈ ਭੇਜੀਏ ਤੁਹਾਨੂੰ? ਕਾਸਟਰ ਆਇਲ ਪਿਆ ਕਰੋ ਸੁਬਾਹ ਸ਼ਾਮ, 2 ਚਮਚੇ ਸਵੇਰੇ ਤੇ 2 ਚਮਚੇ ਸ਼ਾਮ ਨੂੰ। ਢਿੱਡ ਠੀਕ ਹੋ ਜਾਏਗਾ ਤੇ ਸਾਫ਼ ਵੀ ਹੋ ਜਾਏਗਾ ਤੇ ਗੰਦ ਨਿਕਲ ਜਾਏਗਾ ਤੁਹਾਡਾ ਦਿਮਾਗ ਦਾ ਵੀ। ਖੈਰ, ਮੈਂ ਫਿਰ ਡਰੈਗ ਹੋ ਜਾਣੀ ਜਜ਼ਬਾਤੀ ਆ ਨਾ, ਕੀ ਕਰਾਂ। ਅੱਛਾ, ਸਵਾਲ ਇਹ ਸੀ ਕਿ ਭਾਰਤ ਇਵੇਂ ਕਿਉਂ ਕਰਦਾ ਪਿਆ? ਇਹ ਸਿਰਫ ਇੱਕ ਅੰਦਰੂਨੀ ਸਿਆਸਤ ਹੈ ਜਾਂ ਕੁਛ ਹੋਰ ਹੈ, ਜਾਂ ਕੁਛ ਹੋਰ ਮਜ਼ੀਦ ਖਤਰਨਾਕ ਹੈ? ਇਹ ਸਾਰੀਆਂ ਚੀਜ਼ਾਂ ਆਪਾਂ ਜਿਹੜਾ ਨਾ ਉਹ ਇसी ਵਲੌਗ ਦੇ ਵਿੱਚ ਡਿਸਕਸ ਕਰਾਂਗੇ। जनाब, बलोचिस्तान जड़ा कुदरती वसाइल नाल माला माल है, ठीक है, मगर बहुत अरसे तो जलदा पे। कुलभूषण यादव एक भारतीय नेवी अफसर जासूस के रूप में गिरफ्तार होया। उन्हें जड़ा एतराफी बयान दिता है वो सारी दुनिया ने देखा। I am Commander Kulbhushan Jadhav, number 4155 Zulu. I am a serving officer of the Indian Navy and my cover name was Hussain Mubarak Patel, which I had taken for doing some intelligence gathering for the Indian agencies. खुफिया एजेंट पाकिस्तान ਨੂੰ गैर मुस्तहकम ਜਿਹੜਾ ਨਾ ਉਹ ਕਰਨਾ ਚਾਹੁੰਦਾ ਸੀ, ਦਹਿਸ਼ਤਗਰਦ ਤਨਜ਼ੀਮਾਂ ਨੂੰ ਲੈ ਕੇ ਚੱਲਦਾ ਪਿਆ ਸੀ। ਬਹੁਤ ਸਾਰੇ ਜਾਲੀ ਸੋਸ਼ਲ ਮੀਡੀਆ ਨੈਟਵਰਕਸ ਜਿਹੜੇ ਨੇ ਉਹ ਫੜੇ ਗਏ ਨੇ, ਠੀਕ ਹੈ। ਸ਼੍ਰੀਲੰਕਾ, ਤਾਮਿਲ ਟਾਈਗਰਸ ਤੇ ਭਾਰਤੀ ਹਮਾਇਤ, ਬੰਗਲਾਦੇਸ਼, ਸ਼ੇਖ ਮੁਜੀਬ ਦੇ ਕਤਲ ਤੋਂ ਬਾਅਦ ਭਾਰਤੀ ਮੁਦਾਖਲਤ ਦਾ ਆਗਾਜ਼ ਤੇ 1988 ਦੀ ਫੌਜੀ ਮੁਦਾਖਲਤ, ਇਹ ਸਭ ਮਹਿਜ਼ ਇਤਫਾਕਾਤ ਨਹੀਂ ਹੈਗੇ, ਇਹ ਇੱਕ ਇਲਾਕਾਈ ਪਾਲਿਸੀ ਹੈ। ਅੱਛਾ, 1988 ਦੀ ਫੌਜੀ ਮੁਦਾਖਲਤ ਇਹ ਸਭ ਇਤਫਾਕਾਤ ਨਹੀਂ ਹੈਗੇ, ਇਹ ਇੱਕ ਮੁਕੰਮਲ ਇਲਾਕਾਈ ਪਾਲਿਸੀ ਹੈ। 2020 ਨੂੰ ਯੂਰਪੀ ਯੂਨੀਅਨ ਦੀ ਤਨਜ਼ੀਮ ਨੇ ਭਾਰਤੀ ਫੇਕ ਨਿਊਜ਼ ਨੈਟਵਰਕ ਬੇਨਕਾਬ ਕੀਤਾ। 7.5 ਤੋਂ ਜ਼ਿਆਦਾ ਜਾਲੀ ਮੀਡੀਆ ਆਊਟਲੈਟਸ, 60 ਤੋਂ ਜ਼ਿਆਦਾ ਮਮਾਲਿਕ ਦੇ ਵਿੱਚ ਭਾਰਤੀ ਹਮਾਇਤ ਯਾਫਤਾ ਪ੍ਰੋਪੇਗੈਂਡਾ ਚੈਨਲਸ। ਮਕਸਦ ਕੀ? ਪਾਕਿਸਤਾਨ ਨੂੰ ਆਲਮੀ ਸਤਹ ਤੇ ਬਦਨਾਮ ਕਰਨਾ। हथियार, झूठ, प्रोपेगेंडा, साजिशां, ये 5th जनरेशन है। ये सारिया चीज़ों के उत्ते ना बड़ा गौर और फिक्र करने की ज़रूरत है। और हर शहरी नूं, हर मुल्क दे विच वसन वाले बाशिंदे नूं, उस मुल्क के बासी नूं पूरा पूरा हक है कि वह अपने मुल्क का दफा करे। या तो लड़ के कर सकता है, या अल्फाज नाल कर सकता है, या कलम दे राही कर सकता है, लेकिन करदा जरूर है। पाकिस्तान एक ऐसी कौम है, ये पंगा वैसे पहली गल छेती लेंदी नहीं हैगी बहुत जज्बाती ते गुस्से वाली कौम है। साडा तो राह चलते चलते किसी नाल पंगा, साड़ी आवाम तो देख लो, राह चलते चलते पंगा पै जाता है। कभी पाकिस्तान आओ तो सही, बड़ी मज़ेदार कंट्री है वैसे। तुहानूं तो असीं ओपन आर्म्स नाल वेलकम भी कीता सी, सिखां वास्ते रास्ता खोलिया सी, ठीक है। जिहड़ा सिखां दे बारे च तुसीं करदे पए हैं ਉਹਦੇ ਬਾਰੇ 'ਚ ਵੀ ਕੋਈ ਗੌਰ ਕਰੋ, ਕਿੰਨੀ ਮੁਹੱਬਤ ਤੇ ਅਮਨ ਦਾ ਪੈਗਾਮ ਉਹ ਲੈ ਕੇ ਜਾਂਦੇ ਸੀ ਇੱਥੋਂ। ਲੇਕਿਨ ਖੈਰ, ਮੈਂ ਇਹ ਚੀਜ਼ ਆਪਣੇ ਜਿਹੜਾ ਨੈਕਸਟ ਵਲੌਗ ਹੈ ਨਾ ਉਹਦੇ ਵਿੱਚ ਕੋਟ ਕਰਾਂਗੀ ਇਹਨੂੰ। ਜਿੰਨੇ ਵੀ ਭਾਰਤੀ ਇੱਥੇ ਆਏ, ਪਾਕਿਸਤਾਨੀਆਂ ਨੇ ਉਹਨਾਂ ਨਾਲ ਬੜਾ ਚੰਗਾ ਸਲੂਕ ਕੀਤਾ, ਬੜੇ ਮਹਿਮਾਨ ਨਵਾਜ਼ ਕੌਮ ਹੈ, ਬੜੀ ਮੇਜ਼ਬਾਨ ਕੌਮ ਹੈ। ਲੇਕਿਨ ਤੁਹਾਨੂੰ ਪਤਾ ਨਹੀਂ ਕੀ ਮਸਲਾ ਹੈ ਕਿ ਜਿਹੜਾ ਤੁਸੀਂ ਭੱਜ ਕੇ ਇੱਧਰ ਨੂੰ ਹੀ ਭੱਜੀ ਆਣੇ, ਇੱਧਰ ਹੀ ਪੰਗੇ ਲੈਣੇ ਸਾਰੇ। लेकिन अगर कोई पंगा चंगा पै गया ना तो फिर बचदा कोई नहीं। ये नाल ही हुण इजाजत चाहते हैं, ठीक है। तुहाडा मुलाकात होएगी अगले व्लॉग दे विच, उदों लई अल्लाह निगहबान।